अस्सलाम वालेकुम ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਜਾਨ ਸੁੱਖ ਤੇ ਜਾਨ ਸੁੱਖ ਤੇ ਜਾਨ ਤਾਂ ਸਾਡੇ ਗਰੀਬਾਂ ਦਾ ਕੀ ਸੁਖੀ ਹੋਣਾ ਵੀ ਆ ਜਾਨ ਦੀ ਤੰਗੀ ਤਲਬੀ ਆਸਤੇ ਵੱਲੇ ਮੈਂ ਗਿਆ ਪੈਨਾਡੋਲ ਦਾ ਪੱਤਾ ਇਹ ਆ ਸ਼ੇਰ ਮਾਰਕਾ ਇਹ ਹੱਟੀਆਂ ਤੋਂ 8-10 ਰੁਪਈਆਂ ਦਾ ਲੱਭ ਜਾਂਦਾ ਸੀ ਤੇ ਇਹ ਹੁਣ ਅੱਜ 50 ਰੁਪਈਆਂ ਦਾ ਲੱਭਿਆ ਤੇ ਬੰਦਾ ਪੁੱਛੇ ਵੀ ਇਹ ਗਰੀਬ ਤਾਂ ਹੀ ਉਹ ਟੀਕੇ ਗੋਲੀ ਆਸਤੇ ਇੱਥੇ ਇਲਾਜ ਕਰਾ ਸਕਦਾ ਵੱਡਾ ਬੰਦਾ ਤੇ ਅਮੀਰ ਬੰਦਾ ਤੇ ਇੱਥੇ ਇਲਾਜ ਨਹੀਂ ਕਰਾਂਦਾ ਉਹ ਤਾਂ ਜਾ ਬਾਹਰ ਦੇ ਮੁਲਕਾਂ 'ਚ ਕਰਾਂਦਾ ਹੈ ਤੇ ਜੇ ਦਵਾਈਆਂ ਵਿਕਣ ਲੱਗ ਪਵਣ ਤੇ ਮੁੜ ਚਾਰ ਦੇ ਬੰਦ ਕਰਕੇ ਤੇ ਉਹ ਮੰਗੀਆਂ ਚ ਕੀਤੀਆਂ ਤੇ ਬਲੈਕ ਵੇਚੀਆਂ ਮੁੜ ਛੇਤੀ ਲੱਭੀਆਂ ਵੀ ਨਾ ਉਹ ਜਿਵੇਂ ਕੋਈ ਬੰਦਾ ਸੀ ਤੇ ਉਹਦੀ ਫੈਕਟਰੀ ਆਈ ਆ ਕੀੜੇ ਮਾਰਨ ਦੀ ਉਹ ਦਵਾਈ ਬਣਾਉਂਦਾ ਉਸ ਆਖਿਆ ਮੈਂ ਪਤਾ ਕਰਾਂ ਵੀ ਇੰਨੀ ਦਵਾਈ ਖਪਤ ਕਿੱਥੇ ਹੁੰਦੀ ਪਈ ਹੈ ਲਓ ਪਤਾ ਕਰਦਾ ਕਰਦਾ ਨਾ ਕਿਸੇ ਪਿੰਡ ਹੀ ਗਿਆ ਤੇ ਉੱਥੇ ਹਕੀਮ ਡਾਕਟਰ ਬੈਠਾ ਸਲਾਮ ਅਲੈਕਮ ਵਾਲੈਕਮ ਸਲਾਮ ਬਹਿ ਗਿਆ ਤੇ ਉਹਦੇ ਕੋਲ ਇੱਕ ਮਰੀਜ਼ ਆਇਆ ਉਸ ਆਖਿਆ ਮੈਂ ਬਈ ਰੋਟੀ ਖਾਧੀ ਮੇਰੇ ਢਿੱਡ 'ਚ ਪੀੜ ਹੈ ਉਹਨੇ ਉਹਨੂੰ ਉਹ ਕੀੜੇ ਮਾਰ ਦਵਾਈ ਲਿਖ ਕੇ ਚ ਦਿੱਤੀ ਉਹ ਦੂਆ ਬੰਦਾ ਆਇਆ ਉਸ ਆਖਿਆ ਮੈਂ ਟਾਲੀ ਤੇ ਚੜਿਆ ਤੇ ਡਿੱਗਿਆ ਤੇ ਮੇਰੀ ਢੂਹੀ 'ਚ ਪੀੜ ਹੈ ਉਹਨੂੰ ਵੀ ਉਹਨੇ ਕੀੜਿਆਂ ਦੀ ਦਵਾਈ ਚ ਲਿਖ ਕੇ ਦਿੱਤੀ ਉਹ ਬੰਦੇ ਆਖਿਆ ਵੀ ਪੀੜਾ ਉਹਨਾਂ ਨੂੰ ਹੋਰ ਹਨ ਤੇ ਦਵਾਈ ਤੂੰ ਉਹਨਾਂ ਨੂੰ ਕੀੜਿਆਂ ਨਹੀਂ ਪੇ ਦੇਣਾ ਉਹਨੇ ਆਖਿਆ ਚੁੱਪ ਕਰ ਤੇਰੀ ਸਮਝ 'ਚ ਨਹੀਂ ਆਉਣੀ ਉਹਨਾਂ ਦੇ ਢਿੱਡ 'ਚ ਕੀੜੇ ਹੀ ਆਣ ਤਾਂ ਉਹ ਪੁੱਠੇ ਸਿੱਧੇ ਕੰਮ ਕਰਦੇ ਬੰਦਿਆਂ ਤੇ ਤੂੰ ਦੱਸ ਕਿਵੇਂ ਆਇਆ ਆਂਦਾ ਮੈਂ ਇਹੋ ਪਤਾ ਕਰਨ ਆਇਆ ਵੀ ਇੰਨੀ ਦਵਾਈ ਖਪਤ ਕਿੱਥੇ ਹੁੰਦੀ ਪਈ ਹੈ ਤੇ ਚੰਗਾ ਸਲਾਮ ਅਲੈਕਮ ਟੁਰਨ ਲੱਗਿਆ ਤੇ ਆਂਦਾ ਯਾਰ ਗੰਦਾ ਜਿਹਾ ਰਾਹ ਮੈਂ ਵੀ ਥੱਕ ਪਿਆ ਤੇ ਮੈਨੂੰ ਵੀ ਕਈ ਨੁਸਖਾ ਲਿਖ ਕੇ ਦੇ ਉਹਨੂੰ ਵੀ ਉਹ ਕੀੜਿਆਂ ਵਾਲੀ ਚ ਦਵਾਈ ਲਿਖ ਕੇ ਦਿੱਤੀ ਉਹ ਆਂਦਾ ਵੀ ਮੈਨੂੰ ਕਿਹ ਗੱਲੋਂ ਲਿਖ ਕੇ ਦਿੱਤੀ ਕੀੜਿਆਂ ਵਾਲੀ ਦਵਾਈ ਆਖੇ ਜੇ ਤੇਰੇ ਢਿੱਡ 'ਚ ਵੀ ਕੀੜੇ ਨਾ ਹੁੰਦੇ ਤੇ ਤੈਨੂੰ ਇੰਨੇ ਧੱਕੇ ਖਾਣ ਦੀ ਕਿਹੜੀ ਲੋੜ ਆਈ।